ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁੱਕਰਨਾ। ਸੁਨਹਿਰੀ ਮਤਨ ਯਸਾਇਆ। ਤੇ ਜਦੋਂ ਉਹ ਤੈਨੂੰ ਆਖਣ ਭਈ ਤੂੰ ਜਿਨ੍ਹਾਂ ਦੇ ਯਾਰ ਤੇ ਅਫਸੂਨਗਰਾਂ ਨੂੰ ਜਿਹੜੇ ਫੁਸਫੁਸਾਉਂਦੇ ਤੇ ਗੜਗੜਾਉਂਦੇ ਨੇ ਲੱਭ, ਤੇ ਤੂੰ ਆਖੀ ਕਿ ਲੋਕਾਂ ਨੂੰ ਮੁਨਾਸਬ ਨਹੀਂ ਭਈ ਆਪਣੇ ਰੱਬ ਦੇ ਤਾਲਬ ਹੋਣ। ਜਵਾਬੀ ਪੜ੍ਹਾਈ। ਯੋਹੰਨਾ। ਨਾ ਜੱਗ ਨਾਲ ਪਿਆਰ ਰੱਖੋ, ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਏ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ, ਕਿਉਂ ਜੇ ਜੋ ਕੁਝ ਜੱਗ ਵਿੱਚ ਹੈ ਏ, ਯਾਨੀ ਬਦਨ ਦੀ ਤਾਂਗ ਤੇ ਅੱਖੀਆਂ ਦੀ ਤਾਂਗ ਤੇ ਹਯਾਤੀ ਦੀ ਸ਼ੋਖੀ, ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਏ। ਜੱਗ ਤੇ ਉਹਦੀ ਤਾਂਗ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਏ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਹੈ ਬਾਲੋ, ਇਹ ਅਖੀਰੀ ਘੜੀ ਏ, ਤੇ ਜਿਵੇਂ ਤੁਸੀਂ ਸੁਣਿਆ ਏ ਭਈ ਮਸੀਹ ਦਾ ਮੁਖਾਲਫ ਆਉਣ ਵਾਲਾ ਏ, ਉਹਦੇ ਮੁਤਾਬਕ ਹੁਣ ਵੀ ਬਥੇਰੇ ਮਸੀਹ ਦੇ ਮੁਖਾਲਫ ਪੈਦਾ ਹੋਏ ਨੇ। ਹੈ ਬਾਲੋ, ਕਿਸੇ ਦੇ ਧੋਖੇ ਵਿੱਚ ਨਾ ਆਉਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਏ ਉਹੀ ਉਹਦੇ ਵਾਂਗਰ ਰਾਸਤਬਾਜ਼ ਏ। ਜਿਹੜਾ ਬੰਦਾ ਪਾਪ ਕਰਦਾ ਏ ਉਹ ਸ਼ੈਤਾਨ ਏ, ਕਿਉਂ ਜੇ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਰਿਹਾ ਏ। ਰੱਬ ਦਾ ਪੁੱਤਰ ਇਸ ਲਈ ਜ਼ਾਹਰ ਹੋਇਆ ਸੀ ਭਈ ਸ਼ੈਤਾਨ ਦੇ ਕੰਮਾਂ ਨੂੰ ਮਿਟਾਵੇ। ਤਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਲੂਕਾ। ਫਿਰ ਉਹ ਗਰਾਸੀਨੀਆਂ ਦੇ ਇਲਾਕੇ ਵਿੱਚ ਜਾ ਅਪੜੇ, ਜਿਹੜਾ ਉਸ ਪਾਰ ਗਲੀਲ ਦੇ ਸਾਹਮਣੇ ਹੈ। ਜਦੋਂ ਉਹ ਕਿਨਾਰੇ ਉੱਤੇ ਲੱਥਿਆ ਤੇ ਉਸ ਸ਼ਹਿਰ ਦਾ ਇੱਕ ਮਰਦ ਉਹਨੂੰ ਮਿਲਿਆ ਜਿਹਦੇ ਵਿੱਚ ਬਦਰੂਆਂ ਸੀ, ਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ, ਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਿਸੂ ਨੂੰ ਵੇਖ ਕੇ ਚਿল্ਲਾਇਆ ਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਵਿੱਚ ਆਖਣ ਲੱਗਿਆ, ਐ ਯਿਸੂ, ਖੁਦਾ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ? ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂ ਜੇ ਉਹ ਉਸ ਨਾਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਭਈ ਉਹਨੇ ਉਹਨੂੰ ਅਕਸਰ ਫੜਿਆ ਸੀ ਤੇ ਕਈ ਵਾਰੀ ਲੋਕ ਉਹਨੂੰ ਜ਼ੰਜੀਰਾਂ ਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ। ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ ਤੇ ਬਦਰੂ ਉਹਨੂੰ ਬਿਆਬਾਨਾਂ ਵਿੱਚ ਭਜਾਏ ਫਿਰਦੀਆਂ ਸੀ। ਯਿਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਏ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ। ਤੇ ਉਹ ਉਹਦੀ ਮਿੰਨਤ ਕਰਨ ਲੱਗੀਆਂ ਵੀ ਸਾਨੂੰ ਡੂੰਘੇ ਖੱਡੇ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਗੋਲ ਚੱਲ ਰਿਹਾ ਸੀ। ਉਹਨਾਂ ਨੇ ਉਹਦੀ ਮਿੰਨਤ ਕੀਤੀ ਵੀ ਸਾਨੂੰ ਉਹਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ ਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਰਾਂ ਦੇ ਅੰਦਰ ਗਈਆਂ ਤੇ ਗੋਲ ਕੜਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਤੇ ਡੁੱਬ ਮਰਿਆ। ਇਹ ਮਾਜਰਾ ਵੇਖ ਕੇ ਸੂਰ ਚਰਾਉਣ ਵਾਲੇ ਨੱਸੇ ਤੇ ਜਾ ਕੇ ਸ਼ਹਿਰ ਤੇ ਪਿੰਡ ਵਿੱਚ ਖਬਰ ਦਿੱਤੀ। ਲੋਕੀ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ ਤੇ ਯਿਸੂ ਦੇ ਕੋਲ ਆ ਕੇ ਉਸ ਬੰਦੇ ਨੂੰ, ਜਿਹਦੇ ਵਿੱਚੋਂ ਬਦਰੂਆਂ ਨਿਕਲੀਆਂ ਸੀ, ਕੱਪੜੇ ਪਾਏ ਤੇ ਹੋਸ਼ ਵਿੱਚ ਯਿਸੂ ਦੇ ਪੈਰਾਂ ਦੇ ਕੋਲ ਹੇਠਾਂ ਵੇਖਿਆ ਤੇ ਡਰ ਗਏ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ,
ਤੇ ਜੇ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮਰਕਸ। ਤੇ ਅਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਆਜਜ਼ੇ ਹੋਣਗੇ, ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਮਿਲਿਆ। ਮੁਕਾਸ਼ਫਾ। ਫਿਰ ਅਸਮਾਨ ਉੱਤੇ ਇੱਕ ਵੱਡਾ ਨਿਸ਼ਾਨ ਵਿਖਾਲੀ ਦਿੱਤਾ, ਯਾਨੀ ਇੱਕ ਬੁੱਢੀ ਵਿਖਾਲੀ ਦਿੱਤੀ, ਜਿਹਨੇ ਆਪਣੇ ਉੱਤੇ ਸੂਰਜ ਓੜਿਆ ਹੋਇਆ ਸੀ ਤੇ ਚੰਨ ਉਹਦੇ ਪੈਰਾਂ ਹੇਠਾਂ ਸੀ, ਤੇ 12 ਤਾਰਿਆਂ ਦਾ ਤਾਜ ਉਹਦੇ ਸਿਰ ਉੱਤੇ ਸੀ। ਉਹ ਹਾਮਲਾ ਸੀ ਤੇ ਦਰਦੇ ਜ਼ਹਿ ਨਾਲ ਚੱਲਾਂਦੀ ਸੀ ਤੇ ਬਾਲ ਜੰਮਣ ਦੀ ਤਕਲੀਫ ਵਿੱਚ ਸੀ। ਫਿਰ ਇੱਕ ਹੋਰ ਨਿਸ਼ਾਨ ਅਸਮਾਨ ਉੱਤੇ ਵਿਖਾਲੀ ਦਿੱਤਾ, ਯਾਨੀ ਇੱਕ ਵੱਡਾ ਲਾਲ ਅਜਗਰ। ਉਹਦੇ 7 ਸਿਰ ਤੇ 10 ਸਿੰਗ ਸੀ ਤੇ ਉਹਦੇ ਸਿਰਾਂ ਉੱਤੇ 7 ਤਾਜ ਸੀ। ਤੇ ਉਹਦੀ ਪੂਛਲ ਨੇ ਅਸਮਾਨ ਦੇ 23 ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ, ਤੇ ਉਹ ਅਜਗਰ ਉਸ ਬੁੱਢੀ ਦੇ ਅੱਗੇ ਜਾ ਕੇ ਖਲੋ ਗਿਆ ਜਿਹੜੀ ਬਾਲ ਜੰਮਣ ਵਾਲੀ ਸੀ, ਤਾਂ ਜੋ ਜਦ ਉਹ ਜੰਮੇ ਤੇ ਉਹਦੇ ਬਾਲ ਨੂੰ ਖਾ ਜਾਵੇ। ਤੇ ਉਹਨੇ ਪੁੱਤਰ ਜੰਮਿਆ, ਯਾਨੀ ਉਹ ਮੁੰਡਾ ਜਿਹੜਾ ਲੋਹੇ ਦੇ ਸੋਟੇ ਨਾਲ ਸਾਰੀਆਂ ਕੌਮਾਂ ਉੱਤੇ ਹੁਕੂਮਤ ਕਰੇਗਾ, ਤੇ ਉਹਦਾ ਬਾਲ ਅਚਾਨਕ ਰੱਬ ਤੇ ਉਹਦੇ ਤਖਤ ਦੇ ਕੋਲ ਅਪੜਾ ਦਿੱਤਾ ਗਿਆ। ਤੇ ਉਹ ਬੁੱਢੀ ਉਸ ਬਿਆਬਾਨ ਨੂੰ ਨੱਸ ਗਈ ਜਿੱਥੇ ਰੱਬ ਵੱਲੋਂ ਉਹਦੇ ਲਈ ਇੱਕ ਥਾਂ ਤਿਆਰ ਕੀਤੀ ਗਈ ਸੀ, ਤਾਂ ਜੋ ਉੱਥੇ 1260 ਦਿਨ ਤੀਕਰ ਉਹਦੀ ਪਰਵਰਿਸ਼ ਕੀਤੀ ਜਾਵੇ। ਫਿਰ ਅਸਮਾਨ ਉੱਤੇ ਲੜਾਈ ਹੋਈ। ਮਿਕਾਇਲ ਤੇ ਉਹਦੇ ਫਰਿਸ਼ਤੇ ਅਜਗਰ ਨਾਲ ਲੜਨ ਨੂੰ ਨਿਕਲੇ, ਤੇ ਅਜਗਰ ਤੇ ਉਹਦੇ ਫਰਿਸ਼ਤੇ ਉਹਨਾਂ ਨਾਲ ਲੜੇ, ਪਰ ਗਾਲਬ ਨਾ ਆਏ, ਤੇ ਇਹਦੇ ਬਾਅਦੋਂ ਅਸਮਾਨ ਉੱਤੇ ਉਹਨਾਂ ਲਈ ਥਾਂ ਨਾ ਰਹੀ। ਤੇ ਉਹ ਪੁਰਾਣਾ ਅਜਗਰ, ਯਾਨੀ ਉਹੀ ਪੁਰਾਣਾ ਸੱਪ ਜਿਹੜਾ ਅਬਲੀਸ ਤੇ ਸ਼ੈਤਾਨ ਅਖਵਾਉਂਦਾ ਏ, ਸਾਰੇ ਜਹਾਨ ਨੂੰ ਗੁੰਮਰਾਹ ਕਰ ਦਿੰਦਾ ਏ, ਧਰਤੀ ਉੱਤੇ ਸੁੱਟ ਦਿੱਤਾ ਗਿਆ, ਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਫਿਰ ਮੈਂ ਅਸਮਾਨ ਤੋਂ ਇਹ ਬੜੀ ਵੱਡੀ ਆਵਾਜ਼ ਆਉਂਦੀ ਸੁਣੀ, ਭਈ ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ, ਕਿਉਂ ਜੇ ਸਾਡੇ ਭਰਾਵਾਂ ਉੱਤੇ ਇਲਜ਼ਾਮ ਲਾਉਣ ਵਾਲਾ, ਜਿਹੜਾ ਰਾਤ ਦਿਨ ਸਾਡੇ ਖੁਦਾਵੰਦ ਦੇ ਅੱਗੇ ਉਹਨਾਂ ਉੱਤੇ ਇਲਜ਼ਾਮ ਲਾਉਂਦਾ ਹੁੰਦਾ ਏ, ਸੁੱਟ ਦਿੱਤਾ ਗਿਆ ਏ। ਪਤਰਸ। ਤੁਸੀਂ ਹੁਸ਼ਿਆਰ ਤੇ ਜਾਗਦੇ ਰਹੋ, ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਏ, ਭਈ ਕਿਹਨੂੰ ਫਾੜ ਕੇ ਖਾਵੇ। ਈਮਾਨ ਵਿੱਚ ਮਜ਼ਬੂਤ ਰਹੋ। ਹੁਣ ਰੱਬ, ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਏ, ਜਿਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜੇ ਚਿਰ ਤਿੱਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਹਮੇਸ਼ਾ ਤਿੱਕਰ ਉਹਦੀ ਹੀ ਸਲਤਨਤ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ, ਯਾਨੀ ਚੰਗਿਆਈ ਕੱਲੀ ਸਿਆਣ ਏ, ਤੇ ਇਹ ਪਹਿਲਾ ਮਹਿਦੂਦ ਸਿਆਣ ਦੀ ਜਾਲੀ ਮੁਖਾਲਫ, ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ, ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਸਿਆਣ ਹੋ ਸਕਦੀ ਏ, ਕਿਉਂ ਜੇ ਰੱਬ ਬਸ ਇੱਕ ਏ। ਤੇ ਜੇ ਬਸ਼ਰ ਨੇ ਕਿਸੇ ਹੋਰ ਸਿਆਣ ਦਾ ਦਾਵਾ ਨਹੀਂ ਕੀਤਾ ਤੇ ਕਿਸੇ ਹੋਰ ਨੂੰ ਕਬੂਲ ਨਹੀਂ ਕੀਤਾ, ਤੇ ਪਾਪ ਗੁਮਨਾਮ ਹੋਵੇਗਾ। ਸਾਡੇ ਕੋਲ ਬਸ ਇੱਕ ਸਿਆਣ ਹੋ ਸਕਦੀ ਏ, ਜੇ ਉਹ ਲਾਮਹਿਦੂਦ ਹੋਵੇ। ਤੇ ਜਦ ਅਸੀਂ ਇਹ ਮੰਨਦੇ ਹਾਂ ਭਈ ਭਾਵੇਂ ਰੱਬ ਲਾਮਹਿਦੂਦ ਏ, ਪਰ ਬਦੀ ਇਸ ਲਾਮਹਿਦੂਦੀਅਤ ਵਿੱਚ ਇੱਕ ਥਾਂ ਰੱਖਦੀ ਏ, ਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ, ਕਿਉਂ ਜੇ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਈ ਹੋਵੇ, ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਰਸੂਲ ਆਖਦਾ ਏ ਭਈ ਮਸੀਹ ਦਾ ਮਿਸ਼ਨ ਸ਼ੈਤਾਨ ਦੇ ਕੰਮਾਂ ਨੂੰ ਮਿਟਾਉਣਾ ਏ, ਸੱਚ ਝੂਠ ਤੇ ਗਲਤੀ ਨੂੰ ਮੁਕਾ ਦਿੰਦਾ ਏ, ਕਿਉਂ ਜੇ ਲੋ ਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ। ਅਸੀਂ ਮਸੀਹਤ ਦੇ ਅਮਲੀ ਸਬੂਤ ਨੂੰ ਸਾਹਮਣੇ ਨਹੀਂ ਲਿਆ ਸਕਦੇ
ਜਿਹੜਾ ਯਿਸੂ ਦਾ ਮੁਤਾਲਬਾ ਸੀ, ਜਦਕਿ ਗਲਤੀ ਸਾਡੇ ਲਈ ਸੱਚ ਵਾਂਗਰ ਮਜ਼ਬੂਤ ਤੇ ਅਸਲੀ ਲੱਗਦੀ ਏ, ਤੇ ਅਸੀਂ ਇੱਕ ਜ਼ਾਤੀ ਸ਼ੈਤਾਨ ਤੇ ਬਸ਼ਰੀ ਰੱਬ ਨੂੰ ਆਪਣਾ ਸ਼ੁਰੂ ਵਾਲਾ ਨੁਕਤਾ ਬਣਾਉਂਦੇ ਹਾਂ, ਖਾਸ ਕਰਕੇ ਜਦ ਅਸੀਂ ਸ਼ੈਤਾਨ ਨੂੰ ਰੱਬ ਦੇ ਨਾਲ ਤਾਕਤ ਵਿੱਚ, ਜੇ ਉਹਦੇ ਤੋਂ ਵੱਧ ਕੇ ਨਹੀਂ, ਤੇ ਹਮ ਆਹੰਗ ਜ਼ਰੂਰ ਮੰਨਦੇ ਹਾਂ, ਕਿਉਂ ਜੇ ਇਸ ਤਰ੍ਹਾਂ ਦੇ ਸ਼ੁਰੂ ਵਾਲੇ ਨੁਕਤੇ ਨਾ ਤੇ ਰੂਹਾਨੀ ਨੇ ਤੇ ਨਾ ਹੀ ਸਾਇੰਸੀ ਨੇ। ਉਹ ਮਸੀਹੀ ਸ਼ਿਫਾ ਦੇ ਰੂਹਾਨੀ ਅਸੂਲ ਦਾ ਤਾਯੁਨ ਨਹੀਂ ਕਰ ਸਕਦੇ, ਜਿਹੜਾ ਹਮ ਆਹੰਗ ਸੱਚਾਈ ਦੀ ਹਮਾਗੀਰੀਅਤ ਨੂੰ ਜ਼ਾਹਰ ਕਰਦਿਆਂ ਹੋਏ ਗਲਤੀ ਮੁਖਾਲਫਤ ਦੇ ਅਦਮ ਨੂੰ ਸਾਬਤ ਕਰਦਾ ਏ। ਇਹ ਵਿਚਾਰ ਪਈ ਚੰਗਿਆਈ ਤੇ ਬੁਰਿਆਈ ਦੋਵੇਂ ਅਸਲੀ ਨੇ, ਮਾਦੀ ਸੋਚ ਦਾ ਇੱਕ ਧੋਖਾ ਏ, ਸਾਇੰਸ ਜਿਹਦਾ ਸਤਿਆਨਾਸ਼ ਕਰਦੀ ਏ। ਬੁਰਿਆਈ ਕੁਝ ਨਹੀਂ ਏ, ਕੋਈ ਸ਼ੈ ਸਿਆਣ, ਕੋਈ ਤਾਕਤ ਨਹੀਂ, ਜਿਵੇਂ ਇਨਸਾਨ ਵੱਲੋਂ ਜ਼ਾਹਰ ਕੀਤੀ ਗਈ ਏ, ਕੁਝ ਵੀ ਹੋਣ ਦਾ ਦਾਅਵਾ ਨਾ ਕਰਦਿਆਂ ਹੋਏ ਇੱਕ ਝੂਠ, ਸ਼ਹਿਵਤ, ਬੇਈਮਾਨੀ, ਖੁਦਗਰਜ਼ੀ, ਸਾੜ, ਦੋਗਲਾਪਨ, ਨਫ਼ਰਤ, ਚੋਰੀ, ਬਦਮਾਸ਼ੀ, ਜ਼ਨਾ, ਕਤਲ, ਅਤਾਹਟ, ਜਨੂਨ, ਬੇਵਕੂਫੀ, ਸ਼ੈਤਾਨ, ਨਰਕ ਤੇ ਸਾਰੇ ਵਗੈਰਾ ਵਗੈਰਾ ਵਾਲੇ ਅਲਫਾਜ਼ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਏ ਜਾਨਵਰਾਂ ਦੀ ਮਕਨਤੀਸੀਅਤ ਜਾਂ ਨੌਮੀਅਤ ਦਾ ਇਲਮ, ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਏ ਭਈ ਸਿਆਣ ਮਾਦੇ ਵਿੱਚ ਏ, ਤੇ ਇਹ ਚੰਗਿਆਈ ਤੇ ਬੁਰਿਆਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਏ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਏ, ਇਹ ਜਾਂ ਤੇ ਲਾਇਲਮ ਏ ਜਾਂ ਸੜਦੀ ਏ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਿਆਈ ਉੱਤੇ ਨਿਉ ਰੱਖਦੀ ਏ। ਲਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ, ਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਦਾ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਭੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਤੇ ਸਵਾਹ ਬਣ ਜਾਂਦੇ ਨੇ। ਕਈ ਲੋਕ ਇਹ ਮੰਨਦੇ ਨੇ ਵੀ ਇੱਕ ਅਦਾਲਤ ਦਾ ਹਾਕਮ ਜਿਹੜਾ ਯਿਸੂ ਦੇ ਜ਼ਮਾਨੇ ਵਿੱਚ ਰਹਿੰਦਾ ਹੁੰਦਾ ਸੀ, ਉਹਨੇ ਇਹ ਬਿਆਨ ਦਿੱਤਾ ਸੀ, ਉਹਦੀ ਮਲਾਮਤ ਖੌਫਨਾਕ ਏ। ਸਾਡੇ ਮਾਲਕ ਦੀ ਸਖਤ ਜ਼ੁਬਾਨ ਇਸ ਬਿਆਨ ਦੀ ਤਸਦੀਕ ਕਰਦੀ ਏ। ਗਲਤੀ ਲਈ ਜਿਹੜੀ ਵਾਹਦ ਸਜ਼ਾਏ ਮੌਤ ਉਹਨੇ ਦਿੱਤੀ ਉਹ ਸੀ, ਐ ਸ਼ੈਤਾਨ ਮੇਰੇ ਸਾਹਮਣੇ ਤੋਂ ਦੂਰ ਹੋ। ਇਸ ਗੱਲ ਦੀ ਮਜ਼ੀਦ ਤਸਦੀਕ ਪਈ ਯਿਸੂ ਦੀ ਸਰਜ਼ਨਸ਼ ਬਹੁਤ ਨੁਕੀਲੀ ਤੇ ਚੁਭਣ ਵਾਲੀ ਸੀ, ਉਹਦੇ ਆਪਣੇ ਲਫ਼ਜ਼ਾਂ ਵਿੱਚ ਪਾਈ ਜਾਂਦੀ ਏ। ਇਸ ਕਦਰ ਸ਼ਦੀਦ ਬਿਆਨ ਨੂੰ ਜ਼ਰੂਰੀ ਸਾਬਤ ਕਰਦਿਆਂ ਹੋਏ ਜਦੋਂ ਉਹਨੇ ਬਦਰੂਆਂ ਨੂੰ ਕੱਢਿਆ ਤੇ ਬਿਮਾਰੀ ਤੇ ਪਾਪੀ ਨੂੰ ਸ਼ਿਫਾ ਦਿੱਤੀ। ਇਹ ਗੱਲ ਅੰਦਰਾਜ ਵਿੱਚ ਏ ਭਈ ਇੱਕ ਵਾਰ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਿਸੂ ਨੇ ਉਸ ਬਦਰੂ ਨੂੰ ਬਾਹਰ ਕੱਢਿਆ ਤੇ ਪਾਗਲ ਸ਼ਖਸ ਬਦਲ ਗਿਆ ਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਭਈ ਯਿਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਪਾਗਲਪਨ ਦਾ ਇਲਾਜ ਖਾਸ ਤੌਰ ਤੇ ਬਹੁਤ ਦਿਲਚਸਪ ਏ, ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਏ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ, ਇਹ ਉਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਨਹੋਨੀ ਜਿਹਨੂੰ ਮਾਦਾ ਜ਼ੇਨ ਕਾਬੂ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ। ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਪਈ ਸੱਚਾਈ ਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ, ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨੁਮਾਈ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਮੁਕਾਸ਼ਫਾ 12 ਬਾਬ 9 ਆਇਤ। ਤੇ ਉਹ ਪੁਰਾਣਾ ਅਜਗਰ ਯਾਨੀ ਉਹੀ ਪੁਰਾਣਾ ਸੱਪ ਜਿਹੜਾ ਅਬਲੀਸ ਤੇ ਸ਼ੈਤਾਨ ਅਖਵਾਉਂਦਾ ਏ, ਸਾਰੇ ਜੱਗ ਨੂੰ ਗੁੰਮਰਾਹ ਕਰ ਦਿੰਦਾ ਏ, ਧਰਤੀ ਉੱਤੇ ਸੁੱਟ ਦਿੱਤਾ ਗਿਆ ਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਵੀ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਏ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਏ, ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ ਲਾਲ ਅਜਗਰ ਏ ਤੇ ਉਹਨੂੰ ਮਸੀਹ, ਸੱਚਾਈ, ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਏ ਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਏ।
ਧਰਤੀ ਉੱਤੇ ਸੁੱਟ ਦਿੱਤੇ ਗਏ ਵਾਲੇ ਲਫ਼ਜ਼ ਸੱਪ ਦੀ ਬੇਵਕੂਫੀ ਨੂੰ ਮਿੱਟੀ ਵਿੱਚ ਮਿੱਟੀ ਹੋਣ ਨੂੰ ਜ਼ਾਹਰ ਕਰਦੇ ਨੇ, ਤੇ ਇਸ ਲਈ ਗੱਲਾਂ ਕਰਨ ਵਾਲੇ ਉਸ ਦਿਖਾਵੇ ਵਿੱਚ ਉਹ ਸ਼ੁਰੂ ਤੋਂ ਹੀ ਇੱਕ ਝੂਠਾ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਮਾਜ਼ੀ ਵਾਂਗਰ ਬਦੀ ਹਲੇ ਵੀ ਰੂਹਾਨੀ ਖਿਆਲ ਨੂੰ ਗਲਤੀ ਦੀ ਆਪਣੀ ਫਿਤਰਤ ਤੇ ਤਰੀਕਿਆਂ ਦੇ ਨਾਲ ਹਾਕਮੀਅਤ ਦਿੰਦੀ ਏ। ਇਹ ਬਦਨੀਅਤੀ ਵਾਲੀ ਡੰਗਰਾਂ ਦੀ ਜਬਿਲਤ ਜਿਹੜੀ ਅਜਗਰ ਦੀ ਇੱਕ ਕਿਸਮ ਏ, ਇਨਸਾਨ ਨੂੰ ਆਪਣੇ ਹੀ ਸਾਥੀ ਇਨਸਾਨਾਂ ਦਾ ਇਖਲਾਕੀ ਤੇ ਬਦਨੀ ਤੌਰ ਤੇ ਕਤਲ ਕਰਨ ਜਾਂ ਇਹਦੇ ਤੋਂ ਵੀ ਮਾੜੀ ਗੱਲ ਮਾਸੂਮ ਲੋਕਾਂ ਨੂੰ ਜੁਰਮ ਕਰਨ ਤੇ ਉਕਸਾਉਂਦੀ ਏ। ਪਾਪ ਦੀ ਇਹ ਕਮਜ਼ੋਰੀ ਆਪਣੇ ਮੁਜਰਮ ਨੂੰ ਤਾਰਿਆਂ ਤੋਂ ਬਗੈਰ ਇੱਕ ਰਾਤ ਵਿੱਚ ਡੁਬੋ ਦਿੰਦੀ ਏ। ਮੁਕਾਸ਼ਫਾ ਦੇਣ ਵਾਲਾ ਸਾਰੀ ਬਦੀ ਦੇ ਮੁਜੱਸਮ ਉੱਤੋਂ ਪਰਦਾ ਚੁੱਕਦਾ ਏ ਤੇ ਉਹਦੇ ਦਹਿਸ਼ਤ ਵਾਲੇ ਕਿਰਦਾਰ ਨੂੰ ਵੇਖਦਾ ਏ, ਪਰ ਉਹ ਬਦੀ ਦੇ ਅਦਮ ਤੇ ਰੱਬ ਦੀ ਕੁਲੀਅਤ ਨੂੰ ਵੀ ਵੇਖਦਾ ਏ। ਮੁਕਾਸ਼ਫਾ ਦੇਣ ਵਾਲਾ ਉਸ ਬੁੱਢੇ ਸੱਪ ਨੂੰ ਵੇਖਦਾ ਏ ਜਿਹਦਾ ਨਾਂ ਸ਼ੈਤਾਨ ਜਾਂ ਬੁਰਿਆਈ ਏ, ਜਿਹੜਾ ਹੱਥ ਵਿੱਚ ਨਾ ਰੁਕਣ ਵਾਲੀ ਘੜੀ ਰੱਖਦਾ ਏ ਤਾਂ ਜੋ ਉਹ ਸੱਚਾਈ ਦੀ ਅੱਡੀ ਨੂੰ ਵੱਢ ਲਵੇ ਤੇ ਰੂਹਾਨੀ ਖਿਆਲ ਦੀ ਜ਼ਾਹਰੀ ਔਲਾਦ ਦੀ ਰਾਹ ਵਿੱਚ ਰੋੜੇ ਸੁੱਟੇ, ਜਿਹੜੀ ਸਿਹਤ ਪਾਕੀਜ਼ਗੀ ਤੇ ਲਾਫਾਨੀਅਤ ਵਿੱਚ ਅਨਮੋਲ ਏ। ਬਸ ਇੱਕ ਕੱਲੇ ਪਾਪ ਉੱਤੇ ਫਤਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵੰਦ ਦਾ ਸ਼ੁਕਰ ਕਰਦੇ ਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ? ਅਸਮਾਨ ਉੱਤੇ ਇਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਤੇ ਵਾਜ਼ਿਆ ਹੋ ਕੇ ਅਪੜਦਾ ਏ, ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਏ ਤੇ ਪਿਆਰ ਆਪਣਾ ਬੁਨਿਆਦੀ ਤੇ ਹਮੇਸ਼ਾ ਰਹਿਣ ਵਾਲਾ ਤਣਾਅ ਬਾਹਰ ਕੱਢਦਾ ਏ। ਆਪਣੇ ਆਪ ਦੀ ਮਨਸੂਖੀ ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਏ। ਇਹ ਅਸੂਲ ਵਾਜ਼ਿਆ ਕਰਦਾ ਏ ਰੱਬ ਦੀ ਇਲਾਹੀ ਅਸੂਲ ਦੇ ਤੌਰ ਤੇ, ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਾਈ ਦੇ ਤੌਰ ਤੇ ਪੁੱਤਰ ਦੀ ਪੇਸ਼ ਕਰਦਾ ਤੇ ਮੁਹੱਬਤ ਦੇ ਤੌਰ ਤੇ ਮਾਂ ਦੀ ਪੇਸ਼ ਕਰਦਾ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਵੇਲੇ ਇੱਥੇ ਜਾਂ ਆਖਰਤ ਵਿੱਚ ਰੱਬ ਦੇ ਮੁਖਾਲਫ ਤਾਕਤ ਉੱਤੇ ਫਾਨੀ ਅਕੀਦੇ ਦੇ ਨਾਲ ਨਿਬੜਨਾ ਤੇ ਉਹਨੂੰ ਫਤਹ ਕਰਨਾ ਚਾਹੀਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।